ਇਹ ਵੇਲੇ ਸਿੰਘ ਦੇ ਪੁੱਤਰ ਸਨ ਕਲਵੰਤ ਸਿੰਘ ਤੇ ਬਲਦਵੰਤ ਸਿੰਘ। ਇਹ ਜਿਹੜੀ ਹੈ ਮਾਈ ਇਹ ਉਹਦੀ ਧੀ ਹੈਗੀ ਆ ਸਰਜੀਤ ਕੌਰ, ਇਹਦਾ ਨਾਂ ਆ। ਤੇ ਇਹਦੀ ਜਰਾ ਕਹਾਣੀ ਸੁਣਾਓ ਹਾਂ ਥੋੜੀ ਜੀ। ਬਲਵੰਤ ਸਿੰਘ ਦੀ ਕਲਵੰਤ ਸਿੰਘ ਦੀ ਦੋ ਭਰਾ ਸਨ। ਇਹਨਾਂ ਦੇ ਪਿਓ ਦਾ ਨਾਂ ਸੀ ਵੇਲਾ ਸਿੰਘ। ਮੁਸਲਮਾਨ ਸਨ। ਅੱਛਾ ਜੀ। ਹਾਂਜੀ। ਹਸਨ ਇਹਨਾਂ ਚੋਂ। ਅੱਛਾ, ਇਹਨਾਂ ਸਿੱਖਾਂ ਚੋਂ ਮੁਸਲਮਾਨ ਹੋ ਗਏ ਸਨ। ਗੁਰਦੁਆਰੇ ਕਦੀ ਗਏ ਸੀ ਤੁਸੀਂ ਬਚਪਨ 'ਚ? ਜਾਂਦੇ ਸਾਂ। ਕੀ ਉੱਥੇ ਵੇਖਦੇ ਹੁੰਦੇ ਸੀ? ਕੀ ਖਾਂਦੇ ਪੀਂਦੇ ਹੁੰਦੇ ਸੀ ਮੁੰਡਿਆਂ ਨਾਲ ਰਲ ਕੇ? ਅਸੀਂ ਪ੍ਰਸ਼ਾਦ ਚ ਪ੍ਰਸ਼ਾਦ ਵੇਖੀ ਕਦੀ? ਹਾਂਜੀ ਹਾਂਜੀ, ਸਾਡੇ ਆਪਣਾ ਖੂਹ ਹੁੰਦਾ ਸੀ। ਤਿੰਨ ਕਾਲੀਆਂ ਟਿੰਡਾਂ ਸਾਡੀਆਂ ਜਿਹੜੀਆਂ ਸਨ ਉਹ ਹੈਗੀਆਂ ਸਨ ਲੋਹੇ ਦੀਆਂ ਟਿੰਡਾਂ। ਉਸ ਤੋਂ ਪਹਿਲੇ ਚੱਲਦੀਆਂ ਸਨ ਮਿੱਟੀ ਦੀਆਂ। ਓਕੇ ਸਾਜਿਓ ਉਹ ਅੱਗ ਟਿੰਡ ਨੂੰ ਪੈ ਗਈ, ਸ਼ਰਾਬ ਵਾਲੀ ਟਿੰਡ ਨੂੰ। ਸ਼ਰਾਬ ਵਾਲੀ। ਇਹਦਾ ਮਤਲਬ ਉਸ ਵਕਤ ਸਰਦਾਰ ਸਿੱਖ ਖੂਹਾਂ ਦੇ ਖੂਹ ਜਿਹੜੇ ਸ਼ਰਾਬ ਦੇ ਪੀ ਲੈਂਦੇ ਸੀ। ਹੈ ਇਹ ਵੇਲੇ ਸਿੰਘ ਦੇ ਪੁੱਤਰ ਸਨ ਕਲਵੰਤ ਸਿੰਘ ਤੇ ਬਲਦਵੰਤ ਸਿੰਘ। ਇਹ ਜਿਹੜੀ ਹੈ ਮਾਈ ਇਹ ਉਹਦੀ ਧੀ ਹੈਗੀ ਆ ਸਰਜੀਤ ਕੌਰ, ਇਹਦਾ ਨਾਂ ਆ। ਤੇ ਇਹਦੀ ਜਰਾ ਕਹਾਣੀ ਸੁਣਾਓ ਹਾਂ ਥੋੜੀ ਜੀ। ਬਲਵੰਤ ਸਿੰਘ ਦੀ ਕਲਵੰਤ ਸਿੰਘ ਦੀ ਦੋ ਭਰਾ ਸਨ। ਇਹਨਾਂ ਦੇ ਪਿਓ ਦਾ ਨਾਂ ਸੀ ਵੇਲਾ ਸਿੰਘ। ਵੇਲੇ ਸਿੰਘ ਦੀ ਜਾਨ। ਅੱਛਾ, ਸੁਣਾਓ ਹਾਂ ਕਹਾਣੀ ਵੇਲੇ ਸਿੰਘ ਦੀ। ਹਾਂ, ਵੇਲੇ ਸਿੰਘ ਦੀ ਜਰਾ ਥੋੜੀ ਜਿਹੀ ਗੱਲ ਸੁਣਾਓ ਹਾਂ। ਕਿਸ ਤਰ੍ਹਾਂ ਦਾ ਬੰਦਾ ਸੀ, ਕਿਸ ਤਰ੍ਹਾਂ ਦਾ ਮੇਲ ਜੋਲ ਸੀ, ਕਿੱਥੇ ਘਰ ਸੀ, ਕਿੱਥੇ ਖੂਹ ਸੀ ਉਹਦਾ, ਪੈਲੀ ਕਿੱਧਰ ਸੀ? ਉਹਦਾ ਖੂਹ ਸੀ ਪਿੰਡੋਂ ਦੱਖਣ ਵੱਲ। ਅੱਛਾ ਜੀ। ਵੇਲਾ ਸਿੰਘ ਦਾ ਨਾਂ ਸੀ। ਮੁੰਡੇ ਉਹਦੇ ਦੋ ਸਨ ਹੋਰ ਤੇ ਚੰਗੀ ਤਰ੍ਹਾਂ ਮੈਨੂੰ ਹੁਣ। ਆਹੋ, ਮੁੰਡੇ ਦੋ ਮੁੰਡੇ ਸਨ। ਬਿਲਕੁਲ ਦੋ ਮੁੰਡੇ ਸਨ। ਕਲਵੰਤ ਸਿੰਘ ਸੀ ਤੇ ਇੱਕ ਬਲਵੰਤ ਸਿੰਘ ਸੀ। ਹਾਂ। ਉਹ ਕਿਹੜੇ ਸਨ ਉਸ ਵਕਤ ਮੁੰਡੇ? ਉਹ ਜਵਾਨ ਸਨ। ਹਾਂ, ਬਾਲ ਬੱਚੜਦਾਰ ਸਨ। ਇਹ ਜਿਹੜੀ ਮਾਈ ਸੁਰਜੀਤ ਕੌਰ ਇਹ ਉਹਨਾਂ ਦੀ ਧੀ ਹੈ ਬਲਵੰਤ ਸਿੰਘ ਦੀ। ਬਲਵੰਤ ਸਿੰਘ ਨੂੰ ਜਾਣਦੇ ਤੁਸੀਂ ਚੰਗੀ ਤਰ੍ਹਾਂ? ਬਲਵੰਤ ਨਾਂ ਤੁਹਾਡਾ ਸੁਣਿਆ? ਵੇਲਾ ਸਿੰਘ ਜਾਣਾ। ਇਹ ਵੇਲੇ ਸਿੰਘ ਦੀ ਪੋਤਰੀ ਹੈ। ਵੇਲਾ ਸਿੰਘ ਦੀ ਪੋਤਰੀ ਹੈ? ਹਾਂਜੀ। ਅੱਛਾ, ਮੇਰੇ ਤੋਂ ਗੱਲ ਉਹ ਵਡੇਰਾ ਬੰਦਾ ਸੀ। ਵਡੇਰਾ ਸੀ। ਬਲਵੰਤ ਸਿੰਘ ਤੇ ਕਲਵੰਤ ਸਿੰਘ ਦੇ ਪੁੱਤਰ ਸਨ। ਇਹਨਾਂ ਦਾ ਘਰ ਕਿੱਥੇ ਕਰਕੇ ਸੀ? ਉਹਦਾ ਘਰ ਪਿੰਡ ਵਿੱਚ ਸੀ। ਪੱਕਾ ਘਰ ਸੀ ਉਸ ਵਕਤ? ਹਾਂ, ਘਰ ਉਹਦਾ ਪੱਕਾ ਸੀ। ਪੱਕਾ ਪਿੰਡ ਹੀ ਸਾਰਾ ਪੱਕਾ। ਇਹਨਾਂ ਦੀ ਪੈਲੀ ਕਿੱਧਰ ਸੀ? ਉਹਨਾਂ ਦੀ ਪੈਲੀ ਖੂਹ ਪਿੰਡੋਂ ਦੱਖਣ। ਉਹਨਾਂ ਦੇ ਖੂਹ ਦਾ ਨਾਂ ਕੀ ਸੀ? ਸੁੱਗੇ ਵਾਲਾ। ਇਹਨਾਂ ਦੇ ਘਰ ਦੇ ਨਾਲ ਨਾਲ ਕਿਹਦੇ ਘਰ ਸਨ? ਉਹਦੇ ਨਾਲ ਘਰ ਸਨ ਕਿਸ਼ਾਲ ਸਿੰਘ ਦਾ। ਉਹਦਾ ਘਰ ਅਮੂਮਨ ਦਸੂੜੀ ਵਾਲਾ। ਅੱਛਾ, ਬੋਲਦੇ ਸਨ। ਅੱਛਾ ਜੀ। ਉਦੋਂ ਦਸੂੜੀ ਵਾਲਿਆਂ ਦੀ ਇਹ ਗੱਲ ਇਸ ਕਰਕੇ ਬੋਲਦੇ ਸਨ। ਪਿੰਡ ਵਿੱਚ ਘਰ ਸੀ। ਅਸੀਂ ਬੱਚੇ ਸਾਂ। ਗੜੀ ਵਾਲਾ ਤੇ ਗੋਰੇ ਵਾਲਾ ਖੂਹ ਹੈਗਾ ਸੀ ਇੱਥੇ? ਆਹੋ, ਗੜੀ ਵਾਲਾ ਸੀ ਪਿੰਡ ਨੇੜੇ, ਪਿੰਡ ਨਾਲ। ਅੱਛਾ, ਉਹਨੂੰ ਆਖਣਾ ਗੜੀ ਵਾਲਾ। ਅੱਛਾ ਜੀ। ਉਹਦੇ ਜਿਹੜੇ ਮਾਲਕ ਸਨ ਨਾ ਉਸ ਖੂਹ ਦੇ, ਉਹ ਮੁਸਲਮਾਨ ਸਨ। ਅੱਛਾ ਜੀ। ਕਹਿੰਦਾ ਪੜ੍ਹ। ਹਾਂਜੀ। ਹਸਨ ਇਹਨਾਂ ਚੋਂ। ਅੱਛਾ, ਇਹਨਾਂ ਸਿੱਖਾਂ ਚੋਂ ਮੁਸਲਮਾਨ ਹੋ ਗਏ ਸਨ। ਹਸਨ ਗੜੀ ਵਾਲੇ ਤੇ ਸਿੱਖ ਬਰਾਦਰੀ ਕੋਈ ਸੀ। ਗੋਰੇ ਵਾਲਾ ਸਾਰੇ ਪਿੰਡ ਗੋਰੇ ਵਾਲੇ ਆਉਂਦੇ ਨੇ। ਜਿਹੜੇ ਪਿੰਡ ਦੇ ਨਜ਼ਦੀਕ ਹੋਵੇ ਉਹਨੂੰ ਆਖਣਾ ਗੋਰੇ ਵਾਲਾ। ਅੱਛਾ ਅੱਛਾ ਅੱਛਾ। ਇਸੇ ਖਾਨਦਾਨ ਦੇ ਸਨ ਜਿਹੜੇ ਬਲਗਨ ਮੁਸਲਮਾਨ ਸਨ? ਆਹੋ, ਇਹ ਇੱਕੋ ਬਰਾਦਰੀ ਸੀ। ਇੱਕੋ ਬਰਾਦਰੀ ਸੀ। ਇੱਕ ਦੂਸਰੇ ਦੇ ਮਿਲਣ ਗਿਲਣ ਵਾਲੇ ਸਨ, ਭੈਣ ਭਰਾ ਸਨ। ਚਾਚੇ ਬਾਬੇ ਸਨ ਆਪੇ। ਚਾਚਾ ਬਾਬਾ ਆਂਦੇ ਨੇ ਇਹਨਾਂ ਨੂੰ ਗੜਿਆ ਨੂੰ ਆਂਦੇ ਨੇ ਬਾਬੇ ਨੇ ਕੀ ਆਖਿਆ? ਵਿਆਹਾਂ ਸ਼ਾਦੀਆਂ 'ਚ ਇੱਕ ਦੂਸਰੇ ਨੂੰ ਬੁਲਾਉਂਦੇ ਸਨ ਸਿੱਖ ਤੇ ਮੁਸਲਮਾਨ ਜਿਹੜੇ ਰਿਸ਼ਤੇਦਾਰ ਸਨ ਆਪਸ ਵਿੱਚ? ਨਹੀਂ। ਹਾਂ, ਉਹ ਮੁਸਲਮਾਨ ਹੋ ਗਏ ਸਨ ਕਿਸੇ ਜ਼ਮਾਨੇ ਦੇ। ਅੱਛਾ ਜੀ। ਉਹ ਆਪਣਾ ਰੋਜ਼ਾ ਵਰਤਦੇ ਸਨ।
ਇਹ ਸਿੱਖ ਆਪਣਾ ਬਰੇ ਪਿੰਡ ਦੇ ਵਿੱਚ ਸਿੱਖ ਤੇ ਮੁਸਲਮਾਨਾਂ ਦਾ ਰਹਿਣ ਸਹਿਣ ਕਿਸ ਤਰ੍ਹਾਂ ਦਾ ਸੀ? ਕੋਈ ਲੜਾਈ ਝਗੜਾ ਤਾਂ ਨਹੀਂ ਸੀ ਹੁੰਦਾ ਕਿ ਪਿਆਰ ਮੁਹੱਬਤ ਕਿਸ ਤਰ੍ਹਾਂ ਦਾ ਹਿਸਾਬ ਸੀ? ਦੋਏ ਸਿਆਣੇ ਬੜੇ ਸਨ, ਅਕਲ ਵਾਲੇ ਸਨ, ਡਾਟਦੇ ਨਹੀਂ ਸਨ। ਤੇ ਉਹ ਆਪਸ ਦਾਦੀ ਦੇ ਮੈਂ ਘਰ ਘਰ ਬਹੁਤ ਪੈਂਦਾ, ਪਰ ਉਸ ਦਾ ਲੰਬੀ ਲੜਾਈ ਕੋਈ ਨਹੀਂ ਸੀ ਹੈਗੀ। ਦਰਿਆ ਰੱਖਦੇ ਹੂੰ। ਅੱਛਾ, ਇੱਥੇ ਗੁਰਦੁਆਰੇ ਕਿੰਨੇ ਸਨ? ਇੱਕੋ ਹੀ ਮਾਈ ਕਹਿੰਦੀ 2 ਗੁਰਦੁਆਰੇ ਸਨ। ਦੋ ਨਹੀਂ ਸਨ। ਹੋਰ ਗੁਰਦੁਆਰਾ ਕੱਚਾ ਸੀ ਕਿ ਪੱਕਾ ਸੀ ਬਲਗਰਾਂ ਦਾ? ਬਲਗਣਾ ਨਾ ਬੜਾ ਬੜਾ ਸਾਰਾ ਬਲਗਣਾ ਬੜਾ ਸ਼ਾਹੀ ਕੰਮ ਹੈ। ਗੁਰਦੁਆਰੇ ਕਦੀ ਗਏ ਸੀ ਤੁਸੀਂ ਬਚਪਨ 'ਚ? ਜਾਂਦੇ ਸਾਂ ਕੀ ਉੱਥੇ ਵੇਖਦੇ ਹੁੰਦੇ ਸੀ? ਕੀ ਖਾਂਦੇ ਪੀਂਦੇ ਹੁੰਦੇ ਸੀ ਮੁੰਡਿਆਂ ਨਾਲ ਰਲ ਕੇ? ਅਸੀਂ ਪ੍ਰਸਾਦ ਚ ਪ੍ਰਸ਼ਾਦ? ਪ੍ਰਸ਼ਾਦ ਦੇ ਵਿੱਚ ਕੀ ਖਾਂਦੇ ਹੁੰਦੇ ਸੀ? ਵਿੱਚ ਪਾਨ ਦੇ ਨਹੀਂ, ਇੱਕ ਹੁੰਦਾ ਸੀ ਮੰਗਲ ਸਿੰਘ ਅੱਛਾ ਜੀ। ਤੜਵਾਈ ਅੱਛਾ ਸਿੱਖਾਂ ਦਾ ਅੱਛਾ, ਹਲਵਾਈ ਮੰਗਲ ਸਿੰਘ ਸੀ। ਤੜਵਾਈ ਢਲਵਾਈ, ਅੱਛਾ। ਉਹ ਮੁਜ਼ਰ ਸੀ ਪ੍ਰਸਾਦ ਜਾਣਦਾ। ਅੱਛਾ ਤੇ ਜਦੋਂ ਉਹਨਾਂ ਪ੍ਰਸਾਦ ਵਰਤਾਣਾ ਤੇ ਉਦੋਂ ਮੰਗਲ ਸਿੰਘ ਨੇ ਨਾ ਇੱਕ ਐਡੀ ਕਿ ਪ੍ਰਾਪਤ ਲਈ ਛੋਟੀ ਜਿਹੀ ਉਹ ਰੋਜ਼ ਬਣਨਾ ਹਲਵਾ ਹਲਵੇ ਨਾਲ ਫੇਰਨਾ ਹਲਵਾ ਉਹ ਅਸਲ ਕੁਣਕਾ ਉਹ ਕੀ ਕਹਿੰਦੇ ਸੀ? ਕੁਣਕਾ ਅੱਛਾ, ਕੁੜਚਾ। ਕੁਣਕਾ ਕੁਣਕਾ ਕਨੂਟਾ। ਸਿੱਖ ਕਹਿੰਦੇ ਨਹੀਂ ਸਨ ਕਿ ਮੁਸਲਮਾਨ ਕਿਤੇ ਤੁਸੀਂ ਦੌੜ ਜਾਓ, ਇਹ ਤੇ ਸਿੱਖਾਂ ਵਾਸਤੇ ਹਲਵਾ ਬਣਾਇਆ ਹੈ। ਹਾਂ ਦੇ ਸਨ। ਫਿਰ ਤੁਸੀਂ ਦਾਲ ਆ ਕੇ ਵਿੱਚ ਵੜ ਜਾਂਦੇ ਸੀ? ਦਾਦਾ ਕੇ ਸਨ ਦਿੰਦੇ ਸਨ। ਅੱਛਾ ਹਾਂ ਉਹ ਮੰਗਲ ਸਿੰਘ ਨਾ ਪਾ ਕੇ ਨਾ ਪ੍ਰਾਪਤ ਮੁਸਲਮਾਨ ਹਾਂ ਹਾਂ ਕਰ ਅੱਛਾ, ਬਾਬਾ ਕੁਝ ਹੋ ਗਿਆ ਜਵਾਨੀ ਆ। ਨਹੀਂ ਜੇ ਪਾ ਨਾ ਕਿਉਂ ਸਾਵਾ ਪਾ ਸੂਜੀ ਤੇ ਪਾ ਕਿਉਂ ਹਾਂਜੀ ਤੇ ਪਾ ਖੰਡ ਹਾਂਜੀ ਤੇ ਉਹਨੂੰ ਹਲਵਾ ਉਹਨੂੰ ਕੁਣਕਾ ਨਹੀਂ ਆਖਣਾ, ਹਾਂਜੀ ਉਹਨੂੰ ਆਖਣਾ ਤਰੋਬਦਾ ਫਿਰ ਆਸਰਾ ਆਖਣਾ ਉਹ ਦਾਦਾ ਖਾਲਾ ਤਰੋਬਦਾਈ ਅੱਛਾ ਕੁਣਕਾ ਨਹੀਂ ਅੱਛਾ। ਤਰੋਬਦਾਈ ਵੀ ਕਿਉਂ ਸਾਵਾ ਪਾਇਆ ਵੇਲੇ ਉਹ ਚੰਗੇ ਸਨ, ਆਵੇ ਚੰਗੇ ਵੇ ਮੁਸਲਮਾਨ ਵੀ ਚੰਗੇ ਸਨ, ਸਰਦਾਰ ਵੀ ਚੰਗੇ ਸਨ ਉਸ ਵੇਲਿਆਂ ਦੇ। ਸਭ ਚੰਗੇ ਇੱਕ ਦੂਜੇ ਦੀ ਇੱਜ਼ਤ ਕਰਦੇ ਸਨ, ਇੱਕ ਦੂਜੇ ਦੀ ਮੰਨਦੇ ਸਨ। ਇੱਜ਼ਤ ਦੇ ਭਾਈਵਾਲ ਸਨ, ਪਿਆਰ ਕਰਦੇ ਸਨ। ਉਦੋਂ ਪਿਆਰ ਸੀ ਆਪਸ ਚ। ਮਾਰਿਆ ਬੰਦਿਆਂ ਦਾ ਹੈਗੀ ਤਸਵੀਰ? ਹਮਦਰਦ ਬੜੇ ਸਨ। ਇਸੇ ਕਮਿਆਲ ਸੁਣ ਸ਼ਰਾਬ ਕੱਢਿਆ ਤੇ ਮੁੰਡਾ ਨਵਾਂ ਨਵਾਂ ਵਿਆਹ ਆ ਗਿਆ, ਇੱਕ ਬੱਚਾ ਉਹਦਾ ਜੰਮਿਆ ਦੋ ਪਹਿਲਾਂ ਸਾਹਮਣੇ ਹਾਸੇ ਟਿੰਡ ਹੁੰਦੇ ਆਵੇਂ ਦੇਖੀ ਟਿੰਡ ਹਾਂਜੀ ਖੂਰੀ ਹਾਂਜੀ ਦੇਖੀ ਕਦੀ ਹਾਂਜੀ ਹਾਂਜੀ, ਸਾਡੇ ਆਪਣਾ ਖੂਹ ਹੁੰਦਾ ਸੀ। ਟਿੰਡ ਕਾਹਦੀਆਂ ਟਿੰਡਾਂ ਸਾਡੀਆਂ ਜਿਹੜੀਆਂ ਸਨ ਉਹ ਹੈਗੀਆਂ ਸਨ ਲੋਹੇ ਦੀਆਂ ਟਿੰਡਾਂ, ਉਸ ਤੋਂ ਪਹਿਲੇ ਚੱਲਦੀਆਂ ਸਨ ਮਿੱਟੀ ਦੀਆਂ। ਓਕੇ ਸਾਜਿਓ ਉਹ ਟਿੰਡ ਜੋ ਮਿੱਟੀ ਦੀ ਸੀ ਨਾ, ਹਾਂਜੀ ਉਹਦੇ ਵਿੱਚ ਸ਼ਰਾਬ ਕੱਢ ਕੇ ਭਰਿਆ ਪਿਆ ਭਰਿਆ ਅੱਛਾ ਤੇ ਸੁਭਾਅ ਦਾ ਕਿਉਂ ਕਰਾਂ ਇੱਕੋ ਹੀ ਸੀ। ਅੱਛਾ ਜੀ। ਇਹ ਮਕਾਨ ਕਿਉਂ ਕਰਾਂ ਦਾ ਇੱਕੋ ਹੀ ਮਕਾਨ ਬੜਾ ਬੜਾ ਸਾਰਾ ਉਹ ਧਰ ਕੇ ਨਾ ਸਵੇਰੇ ਲੈ ਤੇ ਪੱਗ ਉਹ ਮੁੰਡੇ ਵੀ ਪਾਟੀ ਪੂਟੀ ਉਹ ਖੋ ਗਿਆ ਨਾ ਅਨੇ ਤੇ ਪਿਓ ਕੇ ਸ਼ਰਾਬ ਵਿੱਚ ਤੇ ਟਿੰਡ ਦੇ
ਨੇੜੇ ਸੀ ਬੈਠਾ ਤੇ ਅੱਗ ਲਾਈ ਸ਼ਰਾਬ ਅੱਗ ਵਾਂਗੇ ਬਲਦਾ ਹੈ, ਹੂੰ ਬਹੁਤ ਜਲਦ ਬਲਦਾ ਹੈ। ਹੂੰ ਜੇ ਬਲ ਗਿਆ ਜੈਸੇ ਉਹ ਅੱਗ ਲਾਤੀ ਉਹ ਅੱਗ ਟਿੰਡ ਨੂੰ ਪੈ ਗਈ, ਟਿੰਡ ਨੂੰ ਪੈ ਗਈ। ਸ਼ਰਾਬ ਵਾਲੀ ਟਿੰਡ ਨੂੰ। ਆ ਸ਼ਰਾਬ ਹੈ ਜੀ। ਇਹਦਾ ਮਤਲਬ ਉਸ ਵਕਤ ਸਰਦਾਰ ਸਿੱਖ ਖੂਹਾਂ ਦੇ ਖੂਹ ਜਿਹੜੇ ਸ਼ਰਾਬ ਦੇ ਪੀ ਲੈਂਦੇ ਸੀ ਹੈ। ਖੂਹਾਂ ਦੇ ਖੂਹ ਸ਼ਰਾਬ ਦੇ ਪੀ ਛੱਡੇ ਉਹਨਾਂ ਨੇ। ਉਸੇ ਉਹਦੀ ਜਨਾਨੀ ਜਿਹੜੀ ਸੀ ਨਾ ਅੱਛਾ ਉਹ ਵੇਖਣ ਵਾਸਤੇ ਆਗ ਖੜੋ ਗਈ ਅੱਛਾ, ਪਿੰਡ ਦੇ ਨਜ਼ਦੀਕ ਖੂਹ ਦੀ ਟਿੰਡਾਂ ਦੇ ਕੋਲ। ਅੱਛਾ ਸ਼ਰਾਬ ਪੈ ਗਿਆ ਪਿੰਡ ਨੂੰ ਅੱਛਾ ਤੇ ਪਿੰਡ ਬਾਗਾ ਉੱਠਿਆ ਅੱਛਾ ਸ਼ਰਾਬ ਸਰ ਅੱਛਾ ਉਹਦਾ ਕੰਨਾ ਹੱਥ ਨੂੰ ਨੱਸ ਗਿਆ। ਅੱਛਾ ਦਵਾਈ ਪੈ ਗਈ। ਹੇਮਰਾਜ ਲੰਬੇਦਾਰ ਸੀ। ਹੇਮਰਾਜ ਹਾਂ ਅੱਛਾ ਉਹਨੂੰ ਪਤਾ ਲੱਗਾ ਉਸ ਨੂੰ ਪੁਲਿਸ ਦਾ ਮਨਾ ਸੀ। ਹੇਮਰਾਜ ਆਇਆ ਖੂਹ ਤੋਂ ਲੰਬੇਦਾਰ ਆਖਣ ਲੱਗਾ ਤੇ ਕੀ ਗੱਲ ਹੋਈ। ਹੇਮਰਾਜ ਆਇਆ ਪਿੰਡ ਖੂਹ ਤੋਂ ਆਖਣ ਲੱਗਾ ਕੀ ਗੱਲ ਹੋਈ ਹੈ। ਆਂਹਦਾ ਜਨਾਨੀਆਂ ਨੂੰ ਦੱਸਿਆ ਸਿੱਖ ਨੇ ਮਾੜੇ ਬੰਦੇ ਹਨ, ਮਾੜੇ ਜ਼ਮੀਨ ਤੋਂ ਬਗੈਰ ਇਹਨਾਂ ਦੀ ਫੇਵਰ ਬੜੀ ਕਰਦੇ ਹਨ। ਤੁਹਾਡਾ ਯਾਰ ਕਿਹੜਾ ਕਿਹੜਾ ਸੀ ਸਿੱਖਾਂ ਦੇ ਵਿੱਚ? ਯਾਰ ਤੇ ਸਾਰੇ ਸਨ। ਕਿਹੜਾ ਕਿਹੜਾ ਸੀ? ਕੇਸਰ ਸਿੰਘ ਕੇਸਰ ਸਿੰਘ। ਹਾਂ ਉਹ ਕਿਹਦਾ ਪੁੱਤਰ ਸੀ? ਉਹ ਦੇਵਾ ਦਿੱਤਾ ਉਹਦਾ ਬਾਪ ਸੀ। ਉਹਦੇ ਬਾਪ ਦਾ ਨਾਂ ਦੇਵਾ ਸਿੰਘ ਸੀ। ਦੇਵਾ ਸਿੰਘ ਨਹੀਂ ਸੀ, ਹਾਂ ਦੇਵਾ ਮੱਲ। ਦੇਵਾ ਮੱਲ। ਹਾਂ ਕੇਸਰ ਦੇ ਪਿਓ ਦਾ ਨਾਂ ਦੇਵਾ ਮੱਲ ਸੀ। ਹਾਂ ਇਹ ਹਿੰਦੂ ਸਨ ਫਿਰ? ਤੇ ਸਾਡੇ ਨਾਲ ਉਹਦਾ ਮੁਹੱਬਤ ਸੀ। ਅੱਛਾ ਅਸੀਂ ਜਾਨ ਦਿੰਦੇ ਸਾਂ ਉਹਦਾ। ਉਹ ਵੀ ਇੱਕ ਦੂਸਰੇ ਤੇ ਜਾਨ ਦਿੰਦੇ ਸੀ। ਹਾਂ ਉਹਦੀ ਉਮਰ ਕਿੰਨੀ ਸੀ ਉਸ ਟਾਈਮ ਦੇਵਾ ਕੇਸਰ ਨਾਲ? ਉਹਦੀ ਉਮਰ ਸਾਡੇ ਦੀ ਸੀ। ਜਿਹਦੇ ਨਾਲ ਫੋਟੋ ਲਵਾਈ ਉਹ ਕੌਣ ਸੀ? ਉਹ ਕੇਸਰ ਸਿੰਘ ਸੀ। ਅੱਛਾ ਉਹ ਫੋਟੋ ਕਿਦੋਂ ਲਵਾਈ ਸੀ ਤੁਸੀਂ? ਕੇਸਰ ਸਿੰਘ ਦੇ ਨਾਲ ਫੋਟੋ ਤੁਸੀਂ ਕਿਦੋਂ ਲਵਾਈ ਸੀ? ਵਾਢੀ ਕਹਿੰਦੇ ਵਾਢੀ ਆ ਮਹੀਨਾ ਸੀ। ਪਾਕਿਸਤਾਨ ਬਣਨ ਤੋਂ ਪਹਿਲੇ ਲਵਾਈ ਸੀ ਫੋਟੋ? ਆਹੋ ਅੱਛਾ ਉਹਦੇ ਆਪਣੇ ਯਾਰ ਦੀ ਕੇਸਰ ਸਿੰਘ ਦੀ ਜਰਾ ਦੋ ਕੁ ਚਾਰ ਗੱਲਾਂ ਸੁਣਾ ਦਿਓ। ਗੱਲਾਂ ਆਹੋ ਗੱਲਾਂ ਮੈਂ ਕਹਦੀਆਂ ਗਈ ਗੱਲਾਂ ਦੇ ਹੁੰਦਾ ਕੋਈ ਕੰਮ ਹੁੰਦਾ ਹੋਵੇ ਕਰਨਾ ਹੋਵੇ ਕੀ ਕੰਮ ਕਰਦਾ ਸੀ ਉਹ ਕੇਸਰ ਸਿੰਘ? ਭਾਈ ਅੱਛਾ ਉਹਨਾਂ ਦੀ ਪੈਲੀ ਕਿਹੜੇ ਪਾਸੇ ਸੀ? ਪਹਾੜ ਵੱਲ। ਕਿੰਨੀ ਕੁ ਪੈਲੀ ਸੀ ਉਹਨਾਂ ਦੀ? ਪੈਣੀਆਂ ਥੋੜੀਆਂ ਖੂਹ ਉਹਨਾਂ ਦੇ ਖੂਹ ਦਾ ਨਾਂ ਕੀ ਸੀ? ਨਿੱਕਾ ਪਾਦਾ ਉਹਨਾਂ ਦੇ ਘਰ ਦੇ ਨਾਲ ਕਿਹਦਾ ਕਿਹਦਾ ਘਰ ਸੀ? ਜਸਵੰਤ ਸਿੰਘ ਸੀ, ਇੱਕ ਕਿਰਪਾ ਰਾਮ ਸੀ, ਇੱਕ ਰਾਮ ਸੀ। ਇਸ ਕਰਕੇ ਇੱਥੇ ਖੱਤਰੀ ਬਹੁਤੇ ਸਨ ਜਾਂ ਸਿੱਖ ਬਹੁਤੇ ਸਨ? ਸਿੱਖ ਬਬਲੇ ਸਨ। ਸਿੱਖਾਂ 'ਚੋਂ ਨੰਬਰਦਾਰ ਕਿਹੜਾ ਕਿਹੜਾ ਸੀ? ਖਤਰੀ ਬਥੇਰੇ ਸਨ। ਵੱਡਾ ਜ਼ਿਮੀਂਦਾਰ ਕਿਹੜਾ ਸੀ? ਪਹਿਲੀ ਬਹੁਤੀ ਕਿਹਦੀ ਸੀ? ਇਹ ਸੀ ਬਾਬਾ ਆਤੂ। ਆਤੂ? ਉਹ ਹਿੰਦੂ ਸੀ ਕਿ ਸਿੱਖ ਸੀ? ਹਿੰਦੂ ਸੀ। ਉਹਦੇ ਪੁੱਤਰ ਦਾ ਨਾਂ ਸੀ ਬਿਰਸਾ। ਉਹਨੇ ਜਨਾਨੀ ਕੀਤੀ ਸੀ ਚੁੱਕਰ ਸੀ, ਮਿੱਟੀ ਗੈਸ ਬੜੀ ਖਾਂਦੀ ਸੀ। ਅਰੇ ਮੁੰਡੇ ਹੱਸਦੇ ਖੇਡਦੇ ਹੁੰਦੇ ਸਾਂ। ਦੇਖਣਾ ਤੇਰੀ ਮਾਂ ਉਹਨਾਂ ਦਾ ਘਰ ਕਿੱਥੇ ਕਰਕੇ ਸੀ? ਇਹ ਪਿੰਡ ਦੇ ਵਿੱਚ ਸੀ। ਪੱਕਾ ਘਰ? ਪੱਕਾ ਘਰ। ਵੱਡਾ? ਹਾਂ ਅੱਛਾ ਤੇ ਪਹਿਲੀ ਕਿਹੜੇ ਪਾਸੇ ਸੀ ਵਿਰਸੇ ਸਿੰਘ ਦੀ? ਉਹਦੀ ਜ਼ਮੀਨ ਸੀ, ਆਦੀ ਸੀ। ਉਹ ਆਪਣੇ ਬਰਾਦਰੀ ਦਾ ਆਦੀ। ਅੱਛਾ ਪੂਰੀ ਬਰਾਦਰੀ ਇੱਕ ਪਾਸੇ ਤੇ ਉਹਦੀ ਕੱਲਾ ਇੱਕ ਪਾਸੇ ਸੀ? ਅੱਛਾ ਆਦੀ ਸੀ ਉਹ। ਅੱਛਾ ਤੇ ਮੁਸਲਮਾਨ ਤੇ ਸਿੱਖ ਕਿਹੜੇ ਮੇਲੇ ਤੇ ਮਿਲ ਇਕੱਠੇ ਹੋ ਕੇ ਜਾਂਦੇ ਸੀ?
ਵਿਸਾਖੀ ਵਿਆਹ ਸੀ ਉਹ। ਅੱਛਾ ਵਿਸਾਖੀ। ਇੱਥੇ ਜਿਸ ਵਕਤ ਮੁਸਲਮਾਨ ਤੇ ਸਿੱਖ ਰਹਿੰਦੇ ਸਨ, ਭਲਵਾਨ ਕਿਹੜਾ ਸੀ ਵੱਡਾ ਪਿੰਡ ਦੇ ਵਿੱਚੋਂ ਕੁਸ਼ਤੀਆਂ ਦੇ ਵਿੱਚ? ਬਲਕਿ ਰਾਮ ਦਾ ਭਰਾ ਸੀ ਅਮਰ। ਅੱਛਾ, ਉਹ ਭਲਵਾਨ ਸੀ। ਪਹਿਲਵਾਨ ਹੈ ਸੀ ਅੱਛਾ ਤੇ ਨਾਮ ਜਦੀ ਨਹੀਂ ਸੀ। ਅੱਛਾ, ਘੋੜੀਆਂ ਬਹੁਤੀਆਂ ਕਿਹਦੇ ਕੋਲ ਸਨ? ਘੋੜੀਆਂ ਹਾਂਜੀ। ਘੋੜੀਆਂ ਕਿਸੇ ਕੋਲ, ਘੋੜੀ ਕਿਸੇ ਕੋਲ ਨਹੀਂ ਸੀ। ਅੱਛਾ, ਲੋਕੀ ਹਸਾਨ ਦੇ ਪੈਸੇ ਲੈਂਦੇ ਨੇ ਵੀ ਲੋਕੀ ਹੱਸਣ, ਤੁਸੀਂ ਰਵਾਨ ਦੇ ਪੈਸੇ ਲੈਂਦੇ ਸੀ, ਕੋਈ ਲੋਕੀ ਰੋਣ।